ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਵਿੰਜ਼ਰ ਸਿਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਇੱਕ ਡਾਇਵਰਸਿਟੀ ਗਾਰਡਨ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਮੌਕੇ ਵਿੰਜ਼ਰ ਸਿਟੀ ਦੇ ਮੇਅਰ ਡ੍ਰਿਊ ਡਿਲਕਨਸ ਵੱਲੋਂ ਇੱਕ ਵਿਸ਼ੇਸ਼ ਪ੍ਰੋਕਲਾਮੇਸ਼ਨ ਜਿਹੜੀ ਹੈ ਜਾਰੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਦੋਂ ਅਸੀਂ ਭਾਰਤ ਵਿਚਲੇ ਬਹੁਤ ਸਾਰੇ ਸਮਾਗਮ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸਾਲਾਨਾ ਯਾਦ ਨੂੰ ਸਮਰਪਿਤ ਨੇ, ਉਹਨਾਂ ਨੂੰ ਅਸੀਂ ਹਿੰਦੂਤਵੀ ਰੰਗ ਵਿੱਚ ਰੰਗਿਆ ਦੇਖ ਰਹੇ ਹਾਂ। ਬਾਹਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਯੂਨੀਕ ਜਿਹੜੀ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਜੋ ਸੈਨਾਪਤੀ ਨੇ ਕਿਹਾ, ਉਸ ਥਾਟ ਨੂੰ ਲੈ ਕੇ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਸਟੇਟ ਆਫ ਯੂਟਾ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਜਿਹੜਾ ਉਹ ਰੈਕਗਨਾਈਜ਼ ਕੀਤਾ। ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਪ੍ਰੋਕਲਾਮੇਸ਼ਨਸ ਨੇ ਔਰ ਸਾਡੇ ਕੋਲ ਜਿਹੜੀ ਹੈ ਉਸ ਦੀ ਡਿਟੇਲ ਹੈ ਕਿ ਵਿੰਜ਼ਰ ਸਿਟੀ ਜਿਹੜੀ ਅਮਰੀਕਾ ਕੈਨੇਡਾ ਬਾਰਡਰ ਤੇ ਓਨਟਾਰੀਓ ਪ੍ਰੋਵਿੰਸ ਦਾ ਹਿੱਸਾ ਹੈ ਔਰ ਸਾਡੇ ਵੀਰ ਸਰ ਹਰਜਿੰਦਰ ਸਿੰਘ ਕੰਦੋਲਾ ਉਹਨਾਂ ਨੇ ਬਾਕੀ ਸੰਗਤ ਦੇ ਨਾਲ ਬਾਕੀ ਜਿਹੜੇ ਗੁਰੂ ਪਿਆਰੇ ਨੇ ਉਹਨਾਂ ਦੇ ਸਾਂਝੇ ਐਫਰਟ ਦੇ ਨਾਲ ਜਿਹੜਾ ਇੱਕ ਵੱਡਾ ਕੰਮ ਕੀਤਾ ਹੈ। ਇੱਕ ਪਾਸੇ ਕਿਸੇ ਥਾਂ ਦੇ ਉੱਤੇ ਕੋਈ ਪੋਰਟਰੇਟ ਬਣਾ ਦੇਣਾ ਹੁੰਦਾ ਹੈ, ਕੋਈ ਹੋਰ ਹੁੰਦਾ ਹੈ। ਜਦੋਂ ਅਸੀਂ ਜ਼ਿੰਦਗੀ ਦੀ ਗੱਲ ਕਰਦੇ ਹਾਂ ਔਰ ਡਾਈਵਰਸਿਟੀ ਦੀ ਗੱਲ ਕਰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਇੱਕ ਹਿਊਮਨ ਰਾਈਟਸ ਦੀ ਔਰ ਜਿਹੜੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਕਿ ਭਾਈ ਅਲਟੀਮੇਟਲੀ ਇਹ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਜਾਂ ਫਰੀडम ਆਫ ਵਰਸ਼ਿਪ ਇਹ ਵੀ ਇਨਐਲੀਨੇਬਲ ਰਾਈਟ ਹੈ ਕਿਉਂਕਿ ਆਲ ਮੈਨ ਆਰ ਕ੍ਰੀਏਟਡ ਇਕੁਅਲ। ਸੋ ਇਹਨਾਂ ਨੇ ਜਿੱਥੇ ਵਿੰਡਸਰ ਦੇ ਵਿੱਚ ਸਿਟੀ ਦੇ ਮੇਅਰ ਔਰ ਸਿਟੀ ਕਾਉਂਸਲ ਔਰ ਬਾਕੀਆਂ ਨਾਲ ਮਿਲ ਕੇ ਜਿਹੜਾ ਇੱਕ ਐਫਰਟ ਕੀਤਾ ਕਿ ਡਾਈਵਰਸਿਟੀ ਗਾਰਡਨ, ਹੁਣ ਇਹ ਕਾਫੀ ਵੱਡਾ ਖਰਚੇ ਵਾਲਾ ਪ੍ਰੋਜੈਕਟ ਹੈ, ਬਹੁਤ ਵੱਡੀ ਡੋਨੇਸ਼ਨ ਜਿਹੜੀ ਹੈ ਉਹ ਸਿੱਖ ਕੌਮ ਵੱਲੋਂ ਜਾਂ ਭਾਈ ਸਾਹਿਬ ਦੇ ਐਫਰਟ ਦੇ ਨਾਲ ਗਈ ਹੈ। ਲੇਕਿਨ ਇਸ ਸਾਰੇ ਨੂੰ ਜਿਵੇਂ ਆਰਗੇਨਾਈਜ਼ ਕੀਤਾ ਗਿਆ, ਜਿਸ ਅੰਦਾਜ਼ ਦੇ ਵਿੱਚ ਇਸ ਦੇ ਵਿੱਚ ਜਿਸ ਲੈਵਲ ਦੀ ਸ਼ਮੂਲੀਅਤ ਓਨਟਾਰੀਓ ਦੇ ਪ੍ਰੀਮੀਅਰ ਤੋਂ ਲੈ ਕੇ ਮੈਂਬਰਸ ਪਾਰਲੀਮੈਂਟ ਔਰ ਦੂਸਰੀ ਔਰ ਪ੍ਰੋਕਲਾਮੇਸ਼ਨ, ਇਸ ਨੂੰ ਅਸੀਂ ਜ਼ਰੂਰ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਇਹ ਸਾਰਿਆਂ ਨੂੰ। ਔਰ ਇਸ ਬਾਰੇ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਹੈ, ਪਹਿਲਾਂ ਮੈਂ ਉਸ ਦਾ ਜ਼ਿਕਰ ਕਰਾਂਗਾ ਕਿ ਹਿਸਟੋਰਿਕ ਇਨੋਗ੍ਰੇਸ਼ਨ ਆਫ ਕੈਨੇਡਾਜ਼ ਫਸਟ ਗੁਰੂ ਤੇਗ ਬਹਾਦਰ ਸਾਹਿਬ ਡਾਈਵਰਸਿਟੀ ਗਾਰਡਨ। ਇਸ ਗਾਰਡਨ ਦਾ ਨਾਂ ਜਿਹੜਾ ਡਾਈਵਰਸਿਟੀ ਗਾਰਡਨ ਜਿਹੜਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਨੂੰ ਸਮਰਪਿਤ ਹੈ ਔਰ ਇਹ ਜਿਹੜਾ ਉਹਨਾਂ ਨੇ ਫਸਟ ਮੈਮੋਰੀਅਲ ਗਾਰਡਨ ਆਫ ਇਟਸ ਕਾਈਂਡ ਇਨ ਕੈਨੇਡਾ unveiled at Captain John Wilson Park in partnership with the city of Windsor। ਇਹ ਪਾਰਟਨਰਸ਼ਿਪ ਹੈ ਔਰ ਜ਼ਾਹਰ ਹੈ ਕਿ ਵੀ ਇਹ ਸਭ ਦੇ ਲਈ ਖੁੱਲ੍ਹਾ ਹੋਏਗਾ। ਜਿਹੜੇ ਆਉਣਗੇ ਉਹ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਦੇਖਣਗੇ। ਔਰ ਇਹੀ ਜਦੋਂ ਅਸੀਂ ਡਾਈਵਰਸਿਟੀ ਦੀ ਗੱਲ ਕਰਦੇ ਹਾਂ, ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਮ, ਕਿ ਕਿੰਨੀਆਂ ਫਾਰਮਸ ਆਫ ਲਾਈਫ ਨੇ, ਬਾਣੀਆਂ ਕਿੰਨੀਆਂ ਲੈਂਗੁਏਜਸ ਨੇ, ਅੱਡ ਅੱਡ। 10ਵੇਂ ਪਾਤਸ਼ਾਹ ਨੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਔਰ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਿੱਥੇ ਜਿਹੜਾ ਕਿ ਚੈਂਪੀਅਨ ਆਫ ਹਿਊਮਨ ਰਾਈਟਸ ਦੇ ਤੌਰ 'ਤੇ ਉਹਦਾ ਰੈਪੂਟੇਸ਼ਨ ਰਿਹਾ, ਭਾਵੇਂ ਹੁਣ ਜੋ ਮਾਰਕ ਕਾਰਨੀ ਦੀ ਹਕੂਮਤ ਕਰ ਰਹੀ ਹੈ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇੰਡੀਆ ਦੇ ਨਾਲ ਆਪਣਾ ਟ੍ਰੇਡ ਮਿਸ਼ਨ ਔਰ ਰੈਕਗਨੀਸ਼ਨ ਔਰ ਜੋ ਕੁਛ ਹੈ ਉਸ ਨੂੰ ਅਸੀਂ ਕੰਡੈਮ ਕਰਦੇ ਹਾਂ। ਕੱਲ੍ਹ ਵੀ ਅਸੀਂ ਇਸ ਦਾ ਜ਼ਿਕਰ ਕੀਤਾ ਸੀ। ਲੇਕਿਨ ਇਹ ਜਿਹੜਾ ਐਫਰਟ ਉਹਨਾਂ ਨੇ ਵਿੰਡਸਰ ਸਿਟੀ ਕਾਉਂਸਲ ਦੇ ਨਾਲ ਮਿਲ ਕੇ ਕੀਤਾ, ਇਸ ਦੇ ਇਹੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਾ ਪ੍ਰੋਟੈਕਟਰ ਆਫ ਹਿਊਮੈਨਿਟੀ ਦੇ ਤੌਰ ਦੇ ਉੱਤੇ ਇਸ ਡਾਈਵਰਸਿਟੀ ਗਾਰਡਨ 'ਚ ਦੀ ਰੈਕਗਨੀਸ਼ਨ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸੈਕਰੀਫਾਈਸਿਸ ਜਿਹੜੀਆਂ ਨੇ ਟੂ ਡਿਫੈਂਡ ਹਿਊਮਨ ਡਿਗਨਿਟੀ, ਰਿਲੀਜੀਅਸ ਫਰੀडम, ਰਾਈਟ ਟੂ ਡਾਈਵਰਸਿਟੀ। ਔਰ ਇਸ ਮੌਕੇ ਦੇ ਉੱਤੇ ਜਿਹੜੀ ਇਹ ਇਵੈਂਟ ਹੋਈ, ਇਸ ਦੇ ਉੱਤੇ ਮਿਊਨਿਸਪਲ ਪ੍ਰੋਵਿੰਸ਼ੀਅਲ ਤੇ ਫੈਡਰਲ ਲੀਡਰਸ ਜਿਹੜੇ ਨੇ, ਇੰਟਰਫੇਥ ਦੇ ਰਿਪਰੈਜ਼ੈਂਟੇਟਿਵ, ਸਿਵਿਕ ਇੰਸਟੀਟਿਊਸ਼ਨਸ ਦੇ ਕਮਿਟੀ ਮੈਂਬਰਸ ਆਲ ਅਕ੍ਰੋਸ ਓਨਟਾਰੀਓ ਜਿਹੜੇ ਨੇ ਉਹ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ। ਔਰ ਹੁਣ ਅਬਾਊਟ ਦਾ ਗਾਰਡਨ ਇਹ ਕੀ ਹੈ, ਡਿਜ਼ਾਈਨਡ ਐਜ਼ ਏ ਲਿਵਿੰਗ ਸਪੇਸ ਆਫ ਹਾਰਮਨੀ ਐਂਡ ਰਿਫਲੈਕਸ਼ਨ। ਕੁਛ ਪਿਕਚਰਸ ਵੀ ਉਸ ਫੰਕਸ਼ਨ ਦੀਆਂ ਜਿਹੜੇ ਸਾਡੇ ਦਰਸ਼ਕ ਨੇ ਉਹ ਦੇਖ ਸਕਦੇ ਨੇ। Designed as a living space of harmony and reflection,
The garden symbolizes the world as a garden and the divine as its eternal gardener. ਰੱਬ ਜਿਹੜਾ ਹੈ ਉਹ ਕਿਉਂਕਿ ਸਾਰੀ ਕਾਇਨਾਤ ਸਾਰੀ ਸ੍ਰਿਸ਼ਟੀ ਉਸ ਦੀ ਬਣਾਈ ਹੋਈ ਹੈ, ਸੋ ਅਸਲੀ ਮਾਲੀ ਤਾਂ ਉਹ ਹੈ। ਅਸੀਂ ਤਾਂ ਉਹਦੇ ਬੂਟਿਆਂ ਵਾਂਗ ਹੈ, ਕੋਈ ਕਿਤੇ ਉਹਨੂੰ ਕਿੱਥੇ ਬਲੂਮ ਹੁੰਦਾ ਹੈ, ਕਿਨੇ ਵਿਦਰ ਅਵੇ ਹੋਣਾ ਹੈ, ਇਹ ਉਸ ਦੇ ਹੱਥ ਹੈ। ਸੋ ਇਹ ਜਿਵੇਂ ਡਿਵਾਈਨ ਜਿਹੜਾ ਗਾਰਡਨਰ ਹੈ ਰੱਬ ਆਪ ਹੀ, ਅਫਰਮਿੰਗ ਦੈਟ ਐਵਰੀ ਲਾਈਫ ਇਜ਼ ਏ ਪਰਪਸਫੁਲ ਬਲੂਮ। ਹਰ ਜ਼ਿੰਦੜੀ ਇਹ ਮੈਸੇਜ ਲੈ ਕੇ ਆਈ ਹੈ। ਜਿਵੇਂ ਟੈਗੋਰ ਨੇ ਕਿਹਾ ਸੀ ਕਿ ਗੋਡ ਇਜ਼ ਨਾਟ ਡਿਸਅਪਾਇੰਟਡ ਵਿਦ ਮੈਨ, ਹਰ ਨਿਊ ਬੋਰਨ ਨੂੰ ਮੈਸੇਜ ਹੈ ਡਾਈਵਰਸਿਟੀ ਦਾ। ਇਟ ਸਟੈਂਡਸ ਐਜ਼ ਏ ਨੈਸ਼ਨਲ ਸਿੰਬਲ ਆਫ ਕਰੇਜ, diversity and freedom, welcoming all faiths and cultures to engage with Guru Sahib's universal teachings of truth, compassion and justice for well-being of all. Guru Sahib ਦੇ ਮੈਸੇਜ ਨੂੰ ਔਰ ਜਿਹੜੀਆਂ ਇਵੈਂਟ ਦੀ ਹਾਈਲਾਈਟ ਇਵੈਂਟਸ ਆ ਰਹੇ, ਕੀਰਤਨ ਔਰ ਅਰਦਾਸ ਦੇ ਨਾਲ ਸ਼ੁਰੂ ਹੋਇਆ ਔਰ ਫਿਰ ਉਸ ਮੈਮੋਰੀਅਲ ਨੂੰ ਉਸ ਦੀ ਤੋਂ ਪਰਦਾ ਚੁੱਕਿਆ ਗਿਆ, ਅਨਵੇਲਿੰਗ ਦਾ ਮੈਮੋਰੀਅਲ। ਔਰ ਇਹ ਜਿਹੜਾ ਜ਼ਾਹਰ ਹੈ ਕਮਿਊਨਿਟੀ ਲੰਗਰ ਔਰ ਦੂਸਰਾ ਸੀ, ਔਰ ਮਾਸਟਰ ਆਫ ਸੈਰੇਮਨੀ ਔਰ ਆਰਗੇਨਾਈਜ਼ਰ ਭਾਈ ਹਰਜਿੰਦਰ ਸਿੰਘ ਦੇ ਸਪੁੱਤਰ ਨੇ ਤ੍ਰਿਮੰਤ ਸਿੰਘ ਕੰਦੋਲਾ, ਉਹਨਾਂ ਨੇ ਜਿਹੜਾ ਇਸ ਨੂੰ ਮਾਸਟਰ ਆਫ ਸੈਰੇਮਨੀ ਸਨ। ਔਰ ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਸੇਫ ਗਾਰਡਡ ਦਾ ਗਾਰਡਨ ਆਫ ਹਿਊਮੈਨਿਟੀ, ਕਿ ਗੁਰੂ ਸਾਹਿਬ ਨੇ ਇਨਸਾਨੀਅਤ ਦੇ ਬਾਗ ਦੀ ਰੱਖਿਆ ਕੀਤੀ ਹੈ। His sacrifice is not just Sikh history, it's a world history. ਇਹ ਹੈ ਜਿਹੜੀ ਰੀਅਲ ਅਪਰੋਚ ਹੈ ਜਿਸ ਲੈਵਲ ਦੇ ਉੱਤੇ ਸਾਨੂੰ ਗੱਲ ਕਰਨੀ ਚਾਹੀਦੀ। ਔਰ ਫਿਰ ਗੁਰਨੀਤ ਕੌਰ, ਅਨਿਲ ਕੌਰ, ਉਹਨਾਂ ਨੇ ਅਫੀਸ਼ੀਅਲ ਜਿਹੜੀ ਇੰਟਰਪ੍ਰੀਟੇਟਿਵ ਪਲੈਕ ਟੈਸਟ ਜਿਹੜਾ ਉਸ ਦਾ ਜ਼ਿਕਰ ਕੀਤਾ। ਸਿੱਖ ਯੂਥ ਲੀਡਰਸ਼ਿਪ ਦਾ ਡਾਕਟਰ ਪਾਰਕਰ ਜਿਹੜੇ ਵਿੰਡਜ਼ਰ ਐਸੈਕਸ ਇੰਟਰਫੇਥ ਗਰੁੱਪ ਦੇ ਨੇ, ਉਹਨਾਂ ਨੇ ਗਾਰਡਨ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਫਿਟਿੰਗ ਸਿੰਬਲ ਆਫ ਆਵਰ ਕਲਚਰਲ ਰਿਚਨੈਸ ਐਂਡ ਹਾਲਮਾਰਕ ਆਫ ਕੈਨੇਡੀਅਨ ਡਾਈਵਰਸਿਟੀ, ਕਿ ਵੀ ਇਹ ਕੈਨੇਡਾ ਦੀ ਖੂਬਸੂਰਤੀ ਨੂੰ ਵੀ ਦਰਸਾਉਂਦਾ ਹੈ ਵੀ ਕਿਵੇਂ ਕੈਨੇਡਾ ਡਾਈਵਰਸ ਹੈ। ਔਰ ਮੇਅਰ ਡਿਊ ਡਿਲਕਨਸ ਜਿਨ੍ਹਾਂ ਨੇ ਪ੍ਰੋਕਲਾਮੇਸ਼ਨ ਜਾਰੀ ਕੀਤੀ ਨਵੰਬਰ 24-25 ਨੂੰ 350th ਐਨੀਵਰਸਰੀ ਮਾਰਟੀਰਡਮ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫੋਕਸ ਕਰਕੇ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਗਾਰਡਨ ਹੈ ਇਹ ਪਲੇਸ ਆਫ ਕੇਅਰ ਟੇਕਿੰਗ, ਕਲਟੀਵੇਸ਼ਨ, ਕਨਵਰਸੇਸ਼ਨ ਐਂਡ ਕਨੈਕਸ਼ਨ ਫॉर ਜਨਰੇਸ਼ਨਸ। ਬਹੁਤ ਖੂਬਸੂਰਤ ਲਫ਼ਜ਼ ਨੇ। ਫਿਰ ਜਿਹੜੇ ਪ੍ਰੀਮੀਅਰ ਨੇ ਓਨਟਾਰੀਓ ਦੇ, ਉਹਨਾਂ ਨੇ ਜੁਆਇਨ ਕੀਤਾ ਬਾਈ ਵੀਡੀਓ ਕੰਗਰੀਗੇਸ਼ਨ ਪ੍ਰੀਮੀਅਰ ਡਗ ਫਰੋਡ। ਉਹਨਾਂ ਨੇ ਜਿਹੜਾ ਇਹ ਕਿਹਾ ਕਿ ਕਮਿਊਨਿਟੀ ਐਂਡ ਸਿਟੀ ਲੀਡਰਸ਼ਿਪ ਐਬਸੋਲੂਟ ਚੈਂਪੀਅਨਸ। ਐਡੀਸ਼ਨਲ ਰਿਮਾਰਕਸ ਕਾਉਂਸਲਰ ਕਿਰਨ ਮੈਕਨਜ਼ੀ, MP ਆਨਰੇਬਲ ਹਰਬ ਗਿੱਲ, ਮਿਨਿਸਟਰ ਗ੍ਰੈਮ ਮੈਕਗਰੋਵਰ, ਇਹਨਾਂ ਸਾਰਿਆਂ ਨੇ ਵੀ ਜਿਹੜੇ ਫਿਰ ਐਪਰੀਸ਼ੀਏਸ਼ਨ ਫਲੈਗਸ ਸਿਟੀ ਆਫ ਵਿੰਡਜ਼ਰ ਔਰ ਦੂਸਰਿਆਂ ਦੀਆਂ ਹੋਈਆਂ। ਔਰ ਹਰਜਿੰਦਰ ਸਿੰਘ ਕੰਦੋਲਾ ਜੀ ਨੇ ਜਿਹੜੇ ਨੇ ਉਹ ਕਲੋਜ਼ਿੰਗ ਰਿਮਾਰਕ ਦਿੱਤੇ। ਉਹਨਾਂ ਨੇ ਕਿਹਾ ਦਾ ਗਾਰਡਨ ਅਰੋਜ਼ ਫਰੋਮ ਏ ਕਮਿਊਨਿਟੀ ਚੂਜ਼ਿੰਗ ਹੋਪ ਓਵਰ ਹੈਜ਼ੀਟੇਸ਼ਨ, ਯੂਨਿਟੀ ਓਵਰ ਡਿਵੀਜ਼ਨ। ਕਿ ਕਮਿਊਨਿਟੀ ਨੇ ਫੈਸਲਾ ਲਿਆ ਅਸੀਂ ਹੋਪ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲੇ ਹਾਂ, ਇਹ ਉਸ ਹੋਪ ਦਾ ਪ੍ਰਤੀਕ ਹੈ। ਇਸ 'ਚ ਜਿਹੜਾ ਫਿਰ ਉਹਨਾਂ ਨੇ ਪ੍ਰਭਲੀਨ ਸਿੰਘ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ। ਉਹਨਾਂ ਨੇ ਕਿਹਾ ਵਿੰਡਜ਼ਰ created history today. This garden is a symbol of peace, courage, equality and the Sikh commitment to humanity. ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ। ਔਰ ਇਹ ਜਿਹੜੀ ਪ੍ਰੋਕਲੇਮੇਸ਼ਨ ਹੈ ਉਸ ਦੀ ਅੰਗਰੇਜ਼ੀ ਦੇ ਵਿੱਚ ਇਜ਼ਹਾਰ ਹੈ, ਪਰ ਉਹਨਾਂ ਨੇ ਜਿਹੜਾ ਪੰਜਾਬੀ ਵੀ ਭੇਜੀ ਹੈ। ਉਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਵਸ ਦੀ 350ਵੀਂ ਵਰ੍ਹੇਗੰਢ ਕਿ ਸਿੱਖ ਧਰਮ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ 'ਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਥਾਪਿਤ ਇੱਕ ਧਰਮ ਹੈ ਜਿਨ੍ਹਾਂ ਨੇ ਸਮਾਨਤਾ, ਆਜ਼ਾਦੀ ਤੇ ਸਾਰੀ ਮਨੁੱਖਤਾ ਲਈ ਨਿਆਂ ਦੇ ਸਿਧਾਂਤਾਂ ਤੇ ਆਧਾਰਿਤ ਇੱਕ ਵਿਲੱਖਣ ਤੇ ਸਪਸ਼ਟ ਏਕਤਾਵਾਦੀ ਵਿਸ਼ਵਾਸ ਦੀ ਨੀਂਹ ਰੱਖੀ ਹੈ। ਜਿੱਥੇ ਕਿ ਸਿੱਖ ਧਰਮ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਦੇ 30 ਮਿਲੀਅਨ ਤੋਂ ਵੱਧ ਪੈਰੋਕਾਰ ਅੱਡ-ਅੱਡ ਪਿਛੋਕੜਾਂ ਦੇ ਨੇ, ਜਿਨ੍ਹਾਂ 'ਚ ਕੈਨੇਡਾ ਦੇ ਵਿੱਚ 500,000 ਮਿਲੀਅਨ ਤੋਂ ਜ਼ਿਆਦਾ ਪੈਰੋਕਾਰ ਨੇ। ਹਰ ਜਿੱਥੇ ਕਿ ਸਿੱਖ ਕੈਨੇਡੀਅਨ 20ਵੀਂ ਸਦੀ ਦੇ ਅੱਧ ਤੋਂ ਓਨਟਾਰੀਓ ਵਿੱਚ ਰਹਿ ਰਹੇ ਨੇ, ਕਿਉਂਕਿ ਸਿੱਖ ਤਾਂ ਆਏ ਬ੍ਰਿਟਿਸ਼ ਕੋਲੰਬੀਆ ਜਾਂ ਦੂਜੇ ਤੋਂ 19th ਸੈਂਚੁਰੀ ਐਂਡ 'ਚ ਹੀ ਆਏ, ਪਰ ਓਨਟਾਰੀਓ ਸੂਬੇ ਦੇ ਵਿੱਚ 20ਵੀਂ ਸਦੀ ਦੇ ਵਿੱਚ ਆਏ, ਜੋ ਓਨਟਾਰੀਓ ਦੇ ਵਾਧੇ ਅਤੇ ਗਤੀਸ਼ੀਲ ਜਨਸੰਖਿਆ ਨੂੰ ਦਰਸਾਉਂਦੇ ਹਨ।
ਅਤੇ ਪ੍ਰਾਂਤ ਦੀ ਤਰੱਕੀ ਤੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਜਿੱਥੇ ਕਿ ਸਿੱਖ ਕੈਨੇਡੀਅਨਾਂ ਨੇ ਵਿੰਡਸਰ ਸ਼ਹਿਰ ਦੀ ਸਮਾਜਿਕ, ਆਰਥਿਕ, ਸਿਆਸੀ ਤੇ ਸੱਭਿਆਚਾਰਕ ਤਾਣੇ ਬਾਣੇ ਵਿੱਚ ਅਹਿਮ ਯੋਗਦਾਨ ਪਾਇਆ ਹੈ। ਜਿੱਥੇ ਕਿ 2025 ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਦੇ 9ਵੇਂ ਗੁਰੂ, ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਵਿਭਿੰਨਤਾ ਦੀ ਸੁਰੱਖਿਆ, ਪ੍ਰੋਟੈਕਸ਼ਨ ਆਫ ਡਾਈਵਰਸਿਟੀ ਲਈ ਆਪਣੇ ਜੀਵਨ ਦਾ ਸਰਵਉੱਚ ਬਲੀਦਾਨ ਦੇਣ ਲਈ ਸਤਿਕਾਰਿਆ ਜਾਂਦਾ ਹੈ। ਉਹਨਾਂ ਦੇ ਮਹਾਨ ਇਸ ਸੈਕਰੀਫਾਈਸ ਦੀ 350ਵੀਂ ਵਰ੍ਹੇਗੰਢ ਨੂੰ ਇਹ ਦਰਸਾਉਂਦਾ ਹੈ। ਜਿੱਥੇ ਕਿ ਵਿੰਡਜ਼ਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੀ 350ਵੀਂ ਵਰ੍ਹੇਗੰਢ ਸਮਾਨਤਾ, ਅੰਤਰ ਧਰਮੀ ਸਤਿਕਾਰ ਤੇ ਮਨੁੱਖੀ ਹੱਕਾਂ ਦੇ ਮੁੱਲਾਂ ਨੂੰ ਕਾਇਮ ਰੱਖਣ ਲਈ ਉਹਨਾਂ ਦੀ ਵਿਰਾਸਤ ਤੇ ਨਿਰੰਤਰ ਯਤਨਾਂ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਮੌਕਾ ਹੈ। ਜਿੱਥੇ ਕਿ ਵਿੰਡਸਰ ਸਿੱਖ ਕਮਿਊਨਿਟੀ ਸਿਟੀ ਆਫ ਵਿੰਡਸਰ ਨਾਲ ਸਾਂਝੇਦਾਰੀ ਵਿੱਚ ਕੈਪਟਨ ਜੌਨ ਵਿਲਸਨ ਪਾਰਕ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਰਾਸਤ ਨੂੰ ਸਨਮਾਨਿਤ ਕਰਨ ਲਈ ਡਾਈਵਰਸਿਟੀ ਗਾਰਡਨ ਬਣਾ ਰਹੀ ਹੈ। ਔਰ ਇਹ ਜਿਹੜਾ ਉਹਨਾਂ ਨੇ ਮੇਅਰ ਡਿਲਕਨਸ ਦੇ ਦਸਤਖਤਾਂ ਦੇ ਹੇਠ ਇਹ ਜਾਰੀ ਹੈ ਕਿ ਮੈਂ ਡਿਊ ਡਿਲਕਨਸ ਵਿੰਡਸਰ ਦਾ ਮੇਅਰ ਨਵੰਬਰ 24, 2025 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੀ 350ਵੀਂ ਵਰ੍ਹੇਗੰਢ ਨੂੰ ਵਿੰਡਸਰ ਸ਼ਹਿਰ ਵਿੱਚ ਐਲਾਨ ਕਰਦਾ ਹਾਂ। ਸੋ ਅਸੀਂ ਵਿੰਡਸਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਔਰ ਖ਼ਾਸ ਤੌਰ ਤੇ ਸਾਡੇ ਵੀਰ ਹਰਜਿੰਦਰ ਸਿੰਘ, ਉਹਨਾਂ ਦੇ ਸਪੁੱਤਰ ਤ੍ਰਿਮਨ ਸਿੰਘ ਔਰ ਸਮੁੱਚਾ ਪਰਿਵਾਰ ਜਿਹੜਾ ਡੈਡੀਕੇਟਿਡ ਹੈ, ਹਰ ਥਾਂ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਨੇ। ਔਰ ਆਉਣ ਵਾਲਾ ਜਿਹੜਾ ਦਸੰਬਰ ਦਾ ਪਹਿਲਾ ਵੀਕਐਂਡ ਹੋਏਗਾ 6 ਤਰੀਕ ਨੂੰ ਵਿੰਡਸਰ ਦੇ ਵਿੱਚ ਹੀ ਉਹਨਾਂ ਵੱਲੋਂ ਜਿਹੜਾ ਇੱਕ ਸੈਮੀਨਾਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਰੱਖਿਆ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ, ਜਿਹਦੇ 'ਚ ਮੈਂ ਵੀ ਸ਼ਮੂਲੀਅਤ ਕਰਾਂਗਾ। ਜਦੋਂ ਉਹਨਾਂ ਦੀ ਜਾਣਕਾਰੀ ਸਾਡੇ ਕੋਲ ਆਈ ਅਸੀਂ ਉਸ ਨੂੰ ਪ੍ਰੋਪਰ ਐਡਵਰਟਾਈਜ਼ਮੈਂਟ ਦੇ ਰੂਪ 'ਚ ਵੀ ਰਨ ਕਰਾਂਗੇ। ਸੋ ਅਸੀਂ ਸਮੂਹ ਵਿੰਡਸਰ ਨਿਵਾਸੀ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।